ਲਓ ਜੀ, ਪੰਜਾਬੀ ਬ੍ਰਾਂਚ ਵਿੱਚ ਇੱਕ ਵਾਰੀ ਫੇਰ ਜੀ ਆਇਆਂ ਨੂੰ। ਤੇ ਕੱਲ ਅਸੀਂ ਜ਼ਿਕਰ ਕੀਤਾ ਸੀ ਚੋਈ ਸਾਹਿਬ ਲੈ ਕੇ ਆਣਗੇ ਗੁੜ ਦੇ ਚਾਵਲ। ਉਹ ਕਹਿੰਦੇ ਜੀ ਗੁੜ ਲੱਭਿਆ ਕੋਈ ਨਹੀਂ, ਚਾਵਲ ਘਰ ਮੁੱਕੇ ਸਨ ਤੇ ਉਹ ਲੈ ਕੇ ਹੀ ਨਹੀਂ ਆਏ। ਅੱਜ ਫਿਰ ਮਾਫ ਕਰਤਾ ਅਸੀਂ ਚੋਈ ਸਾਹਿਬ ਨੂੰ। ਅਸੀਂ ਕਿਹਾ ਲਓ ਫਿਰ ਤੁਸੀਂ ਅਗਲੇ ਜਿਹੜੇ ਹਫਤੇ ਵਾਲੇ ਨੂੰ ਜ਼ਰੂਰ ਲੈ ਕੇ ਆਣੇ ਨੇ। ਲੇਕਿਨ ਮਾਫ ਇਸ ਲਈ ਕੀਤਾ ਚੋਈ ਸਾਹਿਬ ਨੂੰ ਕਿ ਇਹ ਖਬਰ ਇਹਨਾਂ ਕੋਲ ਬਹੁਤ ਵੱਡੀ ਹੈ, ਜਿਹਦਾ ਅਸੀਂ ਜ਼ਿਕਰ ਕੀਤਾ ਸੀ। ਉਹ ਖਬਰ ਹੈ ਇਮਰਾਨ ਖਾਨ ਦੇ ਮੁਤਲਕ। ਪਹਿਲੇ ਇੱਕ ਦੋ ਹੋਰ ਖਬਰਾਂ ਨੇ, ਸਾਰੀਆਂ ਅੱਜ ਮੈਂ ਕਿਹਾ ਜੀ ਅੱਜ ਹੀ ਜਿਹੜੀਆਂ ਪੁੱਛ ਲੈਣੀਆਂ ਤੁਹਾਡੇ ਕੋਲੋਂ, ਤਾਂ ਕਿ ਅਗਲੀ ਵਾਰੀ ਤੁਹਾਡੇ ਕੋਲ ਨਾ ਖਬਰ ਹੋਏਗੀ ਤੇ ਫਿਰ ਤੁਹਾਨੂੰ ਮਜਬੂਰਨ ਫਿਰ ਜਿਹੜੇ ਗੁੜ ਵਾਲੇ ਚਾਵਲ ਲਿਆਉਣੇ ਪੈਣਗੇ। ਚੋਈ ਸਾਹਿਬ ਕਿਉਂ ਜੀ ਨਹੀਂ ਜੀ। ਲੈ ਕੇ ਆਏ ਜੀ ਚੌਲ? ਉਹ ਵਾਕਈ ਅਸਲ ਗੁੜ ਦਾ ਥੋੜਾ ਰੌਲਾ ਸੀਗਾ। ਤੇ ਉਹ ਫਿਰ ਬਾਜ਼ਾਰੀ ਜਿਹੜਾ ਗੁੜ ਆ, ਤੁਹਾਨੂੰ ਪਤਾ ਤੁਸੀਂ ਪਸੰਦ ਨਹੀਂ ਕਰਦੇ, ਤੁਸੀਂ ਕਹਿਣਾ ਸੀ ਕਿ ਅੱਛਾ ਨਹੀਂ ਹੈ। ਤੇ ਉਹ ਮੈਂ ਕਿਹਾ ਪਿੰਡੋਂ ਗੁੜ ਹਾਂ, ਮੰਗਵਾਇਆ, ਤੇ ਕਿਉਂ ਨਹੀਂ ਬੇਲੇ ਆਉਂਦਾ ਤੇ ਤਾਜ਼ਾ ਤੁਹਾਨੂੰ ਤਾਜ਼ਾ। ਹਾਂ, ਉਹ ਜਿਹੜਾ ਜਿਹਦੇ ਕਾਸਟਿਕ ਸੋਡਾ ਨਹੀਂ ਹੁੰਦਾ, ਵਾਹ। ਉਹਦੇ ਤੁਹਾਨੂੰ ਚਾਵਲ ਖਿਲਾਣੇ ਨੇ। ਹਾਂ, ਅੱਛਾ ਅੱਛਾ ਤੇ ਅੱਛਾ। ਬਿਲਕੁਲ ਆਰਗੈਨਿਕ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ। ਤੇ ਰਾਣਾ ਸਾਹਿਬ ਤੁਹਾਨੂੰ ਪਤਾ ਅੱਜ ਕੱਲ ਇਸਲਾਮਾਬਾਦ ਤੇ ਪਿੰਡੀ ਤੇ ਅਡਿਆਲਾ ਅੱਜ ਕੱਲ ਬੜੇ ਫਿਰ ਹਾਲਾਤ 27ਵੀਂ ਤਰਮੀਮ ਤੋਂ ਬਾਅਦ ਬੜੀ ਖਾਮੋਸ਼ੀ ਹੋ ਗਈ ਸੀ। ਲੇਕਿਨ ਹਾਲਾਤ ਫਿਰ ਗਰਮ ਹੋ ਗਏ ਨੇ ਤੇ ਟੈਨਸ਼ਨ ਬੜੀ ਹੋਈ ਹੈ ਪੀਟੀਆਈ ਵਾਲਿਆਂ ਨੂੰ, ਸਾਨੂੰ ਨਹੀਂ। ਹਾਂ, ਜ਼ਾਹਿਰ ਹੈ। ਤੇ ਉੱਤੇ ਰਾਤੀ ਫਿਰ ਉਹ ਬੈਠੇ ਸਨ ਜੀ ਸੀਐਮ ਉਹ ਸੀਐਮ ਬੈਠਾ ਤੇ ਉਹ ਮੁਲਾਕਾਤਾਂ ਨਹੀਂ ਪਟਿਆਲਾ ਹੋਣ ਚ। ਦਿੰਦੇ ਗਏ ਤੇ ਸੈਨੇਟ ਅਸੈਂਬਲੀ 'ਚ ਰੌਲਾ ਪੀਟੀਆਈ ਵਾਲਿਆਂ ਦਾ। ਤੇ ਬੜੇ ਮਤਲਬ ਟੈਨਸ਼ਨ ਉੱਪਰ ਤੱਕ ਚਲ ਗਈ। ਤੇ ਇਹ ਇਮਰਾਨ ਖਾਨ ਦੀ ਸਿਹਤ ਦੇ ਬਾਰੇ ਖਤਰਾ ਜਿਹੜੀਆਂ ਇਸ ਦਾ ਇੱਕ ਥੋੜਾ ਨਵਾਂ ਟਵਿਸਟ ਆਇਆ ਸਟੋਰੀ 'ਚ। ਓਕੇ। ਉਹ ਇਹ ਹੈ ਕਿ ਪਹਿਲਾਂ ਤੇ ਇੱਥੋਂ ਚੱਲਦੀਆਂ ਸੀ ਨਾ, ਹਾਂ ਇਸ ਦਫਾ ਪਹਿਲੇ ਤਾਂ ਅਫਗਾਨ ਮੀਡੀਆ ਤੋਂ ਚੱਲੀਆਂ ਤੇ ਉਸ ਤੋਂ ਬਾਅਦ ਇੰਡੀਅਨ ਮੀਡੀਆ ਤੋਂ। ਉਹ ਕਹਿੰਦੇ ਜੀ ਕਿ ਇਮਰਾਨ ਖਾਨ ਦੀ ਸਿਹਤ ਨਹੀਂ ਠੀਕ, ਉਹਨੂੰ ਕਿਸੇ ਉੱਥੋਂ ਡਿਆਲਾ ਸ਼ਿਫਟ ਕਰਕੇ ਕਿਸੇ ਹੋਰ ਖਾਸ ਇੱਕ ਬੜੀ ਕੋਈ ਸਿਕਿਉਰਿਟੀ ਹਿਸਾਰ ਦੇ ਵਿੱਚ ਕਿਸੇ ਨਵੀਂ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਤੇ ਉਹਦੀ ਜ਼ਿੰਦਗੀ ਨੂੰ ਖਤਰੇ ਨੇ। ਤੇ ਉਸ ਤੋਂ ਬਾਅਦ ਤੇ ਬੜਾ ਰੌਲਾ ਪਿਆ ਹੈ। ਤੇ ਉਹ ਮੈਂ ਇਹ ਸੋਚ ਰਿਹਾ ਸੀ ਕਿ ਇਹ ਅਫਗਾਨ ਮੀਡੀਆ ਕਿਉਂ ਖਬਰਾਂ ਦੇ ਰਿਹਾ। ਚੋਈ ਸਾਹਿਬ, ਮੈਂ ਇੱਕ ਦੂਰ ਦੀ ਕੁੜੀ ਲੈ ਕੇ ਆਵਾਂ। ਕੋੜੀ ਕਹਿੰਦੇ ਨੇ, ਕੁੜੀ ਕਹਿੰਦੇ ਨੇ, ਮੈਨੂੰ ਤਾਂ ਨਹੀਂ ਪਤਾ ਪੰਜਾਬੀ ਚ ਕੀ ਕਹਾਂਗੇ। ਕੋੜੀ ਹੁੰਦਾ ਮੇਰਾ ਖਿਆਲ। ਹਾਂ, ਕੋੜੀ ਹੁੰਦਾ ਉਹ ਹਨਾ। ਤੇ ਉਹ ਇੱਕ ਵਾਰੀ ਹੋਇਆ ਸੀ ਇੰਜ ਕਿ ਇੱਕ ਬਣਿਆ ਸੀ ਸਕੈਂਡਲ। ਸਕੈਂਡਲ ਬ੍ਰੇਕ ਹੋਇਆ ਸੀ ਢਾਕੇ ਦੇ ਇੱਕ ਅਖਬਾਰ ਤੋਂ। ਆਇਆ ਯਾਦ ਤੁਹਾਨੂੰ? ਹਾਂ, ਬਿਲਕੁਲ ਬਿਲਕੁਲ ਹੈ ਬਿਲਕੁਲ। ਉਹ ਸੀ ਹਿਨਾ ਰਬਾਨੀ ਖਾਨ। ਖੈਨਾ ਰਬਾਨੀ ਕਰਦਾ। ਹਾਂ, ਤੇ ਹੋਰ ਕਿਤੇ ਕਿਹਦਾ ਸੀ ਜੀ? ਤੇ ਉਸ ਵਕਤ ਬਿਲਾਵਲ ਭੁੱਟੋ ਜ਼ਰਦਾਰੀ ਦਾ ਤੇ ਹਕੂਮਤ ਸੀ ਉੱਤੇ ਹਸੀਨਾ ਵਾਜਦ ਦੀ, ਬਿਲਕੁਲ ਹਨਾ। ਬਿਲਕੁਲ ਉਹਨੂੰ ਹਸੀਨਾ ਵਾਜਦ ਐਂਟੀ ਪਾਕਿਸਤਾਨ। ਬਿਲਕੁਲ। ਉਹ ਖਬਰ ਗਈ ਕਿੱਥੋਂ ਸੀ? ਉਹ ਤੇ ਇੱਥੋਂ ਹੀ ਗਈ ਸੀ ਰਾਣਾ ਸਾਹਿਬ। ਅੱਛਾ। ਹਾਂ, ਪੱਕੀ ਗੱਲ ਹੈ। ਜਿਹੜਾ ਮੇਰਾ ਜਿਹੜਾ ਸਾਫੀਆਨਾ ਤਜਰਬਾ ਨਾ, ਹੂੰ। ਉਹ ਖਬਰ ਇੱਥੋਂ ਹੀ ਗਈ ਸੀ। ਤੇ ਤੁਹਾਨੂੰ ਪਤਾ ਫਿਰ ਹਰ ਜਗ੍ਹਾ ਤੇ ਪਾਕ ਉੱਥੇ ਹਸੀਨਾਬਾਦ ਸੀ, ਐਂਟੀ ਪਾਕਿਸਤਾਨ ਹਕੂਮਤ ਵੀ ਸੀ, ਲੇਕਿਨ ਬੰਦੇ ਤੇ ਫਿਰ ਹਰ ਜਗ੍ਹਾ ਤੇ ਹੁੰਦੇ ਇਹਨੇ ਨਾ। ਦੁਸ਼ਮਣ ਮੁਲਕ ਤੋਂ ਖਬਰ ਆਵੇ ਨਾ, ਉਹ ਹੋਏ ਫਿਰ ਅੱਗ ਲਾਉਂਦੀ ਨਾ ਦੂਜੇ ਮੁਖਾਲਫੀ ਨੂੰ। ਹਾਂ, ਬਿਲਕੁਲ ਇਹ ਤੇ ਹੈ। ਉਹ ਉੱਥੋਂ ਖਬਰ ਆਈ ਸੀ ਤੇ ਬੜਾ ਇੱਕ ਅਨਨੋਨ ਜਿਹਾ ਸਾਫੀ ਸੀ ਉਹ, ਹਾਂ, ਜਿਹਨੇ ਖਬਰ ਦਿੱਤੀ ਸੀ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਅਣਜਾਣ ਤੇ ਅਨਨੋਨ ਸਾਫੀ ਤੇ ਇੱਥੇ ਵੀ ਬੜੇ ਨੇ। ਹਾਂ, ਬਿਲਕੁਲ ਗੁਮਨਾਮ ਸਾਡੇ ਵਰਗੇ ਕਈ ਹੁੰਦੇ ਨੇ, ਤੁਹਾਨੂੰ ਪਤਾ ਹੀ। ਨਹੀਂ ਤਾਂ ਤੁਸੀਂ ਤਾਂ ਮਸ਼ਹੂਰ ਹੋ, ਤੇ ਤੁਸੀਂ ਉਹ ਮੀਡੀਆ ਲਈ ਕੰਮ ਉਸ ਤੋਂ ਬਾਅਦ ਹਾਂਜੀ, ਉਸ ਤੋਂ ਬਾਅਦ ਹਿਨਾ ਰਬਾਨੀ ਖਾਨ ਉਦੋਂ ਮੇਰੇ ਖਿਆਲ ਸਟੇਟ ਮਿਨਿਸਟਰ ਸੀ ਫੋਰਨ ਅਫੇਅਰ ਦੀ। ਤੇ ਉਹ ਬੜੀ ਉਹਨੂੰ ਵਿਚਾਰੀ ਨੂੰ ਉਹ ਤੇ ਕਲੈਰੀਫਿਕੇਸ਼ਨਾਂ ਦੇਣੀਆਂ ਪੈ ਗਈਆਂ ਸੀ, ਉਹਦੇ ਖਾਮਦ ਨੂੰ ਦੇਣੀਆਂ ਪੈ ਗਈਆਂ ਸੀ। ਹਾਂ, ਬਿਲਕੁਲ। ਠੀਕ ਹੈ ਨਾ। ਤੇ ਉਹ ਫਿਰ ਜਾ ਕੇ ਕਿਤੇ ਉਹ ਇਹ ਨਹੀਂ ਕਿ ਉਹ ਤੇ ਸਮਝ ਆ ਰਹੀ ਕਿੱਥੋਂ ਹੀ ਗਈ ਸੀ। ਕੋਈ ਹਿਨਾ ਰਬਾਨੀ ਖਾਨ ਕਿਸੇ ਗੱਲ ਤੇ ਮੰਨ ਤੇ ਨਹੀਂ ਰਹੀ ਤੁਹਾਨੂੰ ਸੀ। ਕੀ ਲੱਗਦਾ ਹੈ ਕਿ ਇਹ ਕੋਈ ਹਵਾ ਚੋਂ ਉੜ ਕੇ ਚਲੀ ਗਈ ਖਬਰ ਅਫਗਾਨਿਸਤਾਨ? ਹਾਂ, ਇਹ ਵੈਸੇ ਅੱਛਾ, ਮੈਂ ਤਾਂ ਕਿਸੇ ਹੋਰ ਐਂਗਲ ਤੇ ਸੋਚ ਰਿਹਾ ਸੀ, ਲੇਕਿਨ ਤੁਸੀਂ ਇੱਕ ਮੈਨੂੰ ਨਵਾਂ ਐਂਗਲ ਦਿੱਤਾ। ਮੈਂ ਤੇ ਰਾਣਾ ਸਾਹਿਬ ਇਸ ਐਂਗਲ ਤੇ ਸੋਚ ਰਿਹਾ ਸੀ ਕਿ ਚੂੰਕਿ ਤੁਹਾਨੂੰ ਪਤਾ ਅਫਗਾਨ ਜਿਹੜਾ ਮੌਜੂਦਾ ਰਜੀਮ ਆ, ਉਹ ਇਸ ਸਮੇਂ ਸਾਡੇ ਹਕੂਮਤ ਦੇ ਐਂਟੀ ਹੈ। ਇਹਨਾਂ ਦੇ ਮਾਮਲਾ ਚੱਲ ਰਹੇ ਨੇ, ਹਾਂ। ਇਸ਼ੂਜ਼ ਚੱਲ ਰਹੇ ਨੇ ਬਾਰਡਰ ਦੇ, ਇਹ ਉਹ ਇੱਧਰ ਉੱਧਰ। ਤੇ ਉਹ ਥੋੜਾ ਇਮਰਾਨ ਖਾਨ ਦੇ ਨਾਲ ਪ੍ਰੋ ਇਮਰਾਨ ਖਾਨ ਹੈ। ਉਹਨਾਂ ਦੀ ਜਿਹੜੀਆਂ ਸਟੇਟਮੈਂਟਾਂ ਤਾਲਿਬਾਨ ਅਫਗਾਨ ਤਾਲਿਬਾਨ ਦੀਆਂ, ਉਹਨਾਂ ਦੀ ਜਿਹੜੀ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਨਾ ਕਿ ਉਹ ਪ੍ਰੋ ਇਮਰਾਨ ਨੇ। ਮੈਂ ਕਿਹਾ ਸ਼ਾਇਦ ਉਹਨਾਂ ਨੇ ਇਹਨਾਂ ਤੇ ਕੋਈ ਪ੍ਰੈਸ਼ਰ ਬਿਲਡਅਪ ਕਰਨ ਵਾਸਤੇ ਆਪਣੇ ਸੋਸ਼ਲ ਆਪਣਾ ਜਿਹੜਾ ਲੋਕਲ ਮੀਡੀਆ ਵਾ, ਸੋਸ਼ਲ ਮੀਡੀਆ, ਉਹਨਾਂ ਨੂੰ ਇਹ ਝੂਠੀਆਂ ਖਬਰਾਂ ਉੱਥੇ ਦੀ ਕਿਸੇ ਏਜੰਸੀ ਏਜੰਸੀ ਨੇ ਨਾ ਫੀਡ ਕਰਤੀਆਂ। ਹੁਣ ਮੇਰੇ ਤਾਂ ਇਹ ਗੱਲ ਨਹੀਂ ਸੀ। ਨਹੀਂ ਨਹੀਂ, ਮੇਰਾ ਨਹੀਂ। ਅੱਛਾ, ਇਹ ਹੈ ਲੱਗਦਾ ਹੈ ਕਿ ਕਿਸੇ ਕੋਲੋਂ ਲੀਕ ਕਰਾਈ ਹੈ, ਉਹ ਥੋੜਾ ਜਿਹਾ ਪ੍ਰੈਸ਼ਰ ਪਾਉਣ ਵਾਸਤੇ। ਕਿਉਂਕਿ ਫਿਰ ਜਦੋਂ ਬਾਹਰੋਂ ਖਬਰ ਆਵੇ ਤੇ ਇੱਕਦਮ ਫਿਰ ਰੌਲਾ ਪੈ ਜਾਂਦਾ, ਫਿਰ ਪੂਰੀ ਦੁਨੀਆ ਉਸ ਨੂੰ ਜਿਹੜਾ ਹੈ ਨਾ ਉਹ ਚੁੱਕ ਲੈਂਦੀ ਹੈ। ਅਗਰ ਇਹ ਪਾਕਿਸਤਾਨੀ ਮੀਡੀਆ ਦਿੰਦਾ ਖਬਰ ਤੇ ਇਹਦੀ ਤੇ ਫਿਰ ਬੜੀ ਤਹਿਕੀਕ ਹੋਣੀ ਸੀ। ਜਿਹੜਾ ਇੱਥੇ ਸਾਫੀ ਹੈ ਉਹਦੀ ਲਤਰੋਲ ਹੋਣੀ ਸੀ, ਸਾਰਿਆਂ ਨੇ ਪੁੱਛਣਾ ਸੀ ਹਾਂ, ਬਿਲਕੁਲ ਕਿੱਥੋਂ ਦਿੱਤੀ। ਹਾਂ ਬਾਬਾ, ਕਿੱਥੋਂ ਲੈ ਕੇ ਆਇਆ ਖਬਰ? ਹਾਂ, ਉਹ ਕੀ ਸੋਰਸ ਹੈ ਤੇਰਾ? ਜੀ ਜੀ। ਹੁਣ ਅਫਗਾਨੀ ਨੂੰ ਪੁੱਛ ਕੇ ਵਿਖਾਓ। ਅਫਗਾਨੀ ਨੂੰ ਕੋਈ ਵੀ ਨਹੀਂ ਪੁੱਛੇਗਾ। ਤੇ ਦੂਜਾ ਦੁਸ਼ਮਣ ਮੁਲਕ ਹੈ, ਉਹ ਕਹਿਣਗੇ ਲੋ ਜੀ, ਫਿਰ ਇਹ ਤੁਸੀਂ ਇੰਡੀਆ ਦਾ ਨਾਂ ਲਾਤਾ। ਇਹ ਬੜੀ ਟੈਕਨੀਕਲ ਗੇਮਾਂ ਹੁੰਦੀਆਂ ਚੋਈ ਸਾਹਿਬ। ਤੇ ਉਹ ਮਤਲਬ ਤੁਸੀਂ ਕਹਿ ਰਹੇ ਇੱਥੋਂ ਕੋਈ, ਮੈਨੂੰ ਤਾਂ ਤੁਹਾਡੀ ਗੱਲ ਤੋਂ ਲੱਗ ਰਿਹਾ ਜਿਸ ਤਰ੍ਹਾਂ ਕੋਈ ਪੀਟੀਆਈ ਵਾਲੇ ਨੇ ਇੱਥੋਂ
ਕੋਈ ਪੀਟੀਆਈ ਵਾਲੇ ਕੀ ਇੱਥੇ ਤੁਹਾਡੇ ਕਾਫੀ ਹਾਂਜੀ। ਸਾਰੇ ਦੋਸਤ ਲੋਕ ਹਾਂ, ਨੇ, ਠੀਕ, ਜਿਹੜੇ ਠੀਕ, ਉਹ ਲਬਾਦਿਆਂ 'ਚ ਫਿਰਦੇ ਨੇ ਸਾਫੀਆਂ ਦੇ, ਹਨਾ, ਬਰਾਏ ਨਾਮ ਉਹ ਕਿਸੇ ਨੇ ਉਧਰ ਤੋੜ ਦਿੱਤੀ ਨਾ, ਕਿ ਉਹ ਤੋਰ ਤੈਨੂੰ ਪਤਾ ਹੁਣ ਇੰਟਰਨੈਸ਼ਨਲ ਮੀਡੀਆ ਨੇ ਉਹ ਸੋਸ਼ਲ ਮੀਡੀਆ ਦੀ ਖਬਰਾਂ ਨੂੰ ਕੈਰੀ ਕਰ ਲਿਆ, ਹਾਂ ਬਿਲਕੁਲ। ਤੇ ਉਹ ਇੱਕ ਹੈਡਲਾਈਨਾਂ ਬਣ ਗਈਆਂ। ਹਾਂ ਲੇਕਿਨ ਉਹ ਬਹਰਹਾਲ ਇਹ ਗੱਲ ਤੇ ਹੈ, ਖਾਨ ਸਾਹਿਬ ਜਿਹੜੇ ਨੇ ਡਟੇ ਹੋਏ ਨੇ, ਸਿਹਤਮੰਦ ਨੇ, ਖਬਰਾਂ ਜਿਹੜੀਆਂ ਆ ਗਈਆਂ ਤਰਦੀਦ ਹੋ ਗਈ, ਇਹ ਬੜੀ ਅੱਛੀ ਗੱਲ ਹੈ। ਤੇ ਹੁਣ ਬਸ ਰਹਿਣ, ਜ਼ਿੰਦਾ ਰਹਿਣ, ਕਿਉਂਕਿ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਲੋਕ ਨੇ, ਮੈਜੋਰਿਟੀ ਜਿਹਨਾਂ ਨੂੰ ਕਹਿਣਾ ਚਾਹੀਦਾ ਹੈ, ਉਹਨਾਂ ਦੇ ਜਿਹੜੇ ਹੀਰੋ ਨੇ, ਉਹਨਾਂ ਦੀਆਂ ਦੁਆਵਾਂ ਉਹਨਾਂ ਦੇ ਨਾਲ ਨੇ। ਤੇ ਅਗਰ ਕੋਈ ਹਾਦਸਾ ਹੋਵੇ ਤੇ ਇਹ ਬਹੁਤ ਵੱਡਾ ਪਾਕਿਸਤਾਨ ਦੀ ਸਿਆਸਤ ਵਾਸਤੇ ਨਾ ਬਹੁਤ ਵੱਡਾ ਨੁਕਸਾਨ ਹੋਣਾ, ਨੁਕਸਾਨ ਕਿਉਂਕਿ ਸਾਰੇ ਤੇ ਰਲੇ ਹੋਏ ਨੇ, ਇਸ ਰਲ ਲਈ ਕੇ ਨਾ ਬੈਠੇ ਨੇ। ਤੇ ਜ਼ਰਦਾਰੀ ਸਾਹਿਬ ਨੇ, ਮੀਆਂ ਸਾਹਿਬ ਨੇ ਦੇਖ ਚੜਾਈ ਹੈ, ਥੱਲੇ ਹਲਕੀ ਹਲਕੀ ਅੱਗ ਬਾਲੀ ਜਾ ਰਹੇ ਨੇ, ਅੱਗ ਤਾਪੀ ਜਾ ਰਹੇ ਨੇ, ਖਾਈ ਜਾ ਰਹੇ ਨੇ, ਪੀ ਜਾ ਰਹੇ ਨੇ, ਵੰਡੀ ਜਾ ਰਹੇ ਨੇ ਆਪਣਿਆਂ 'ਚ। ਕੋਈ ਅਗਰ ਹੈ ਤੇ ਫਿਲਹਾਲ ਤੇ ਇੱਥੇ ਹੀ ਇੱਕੋ ਹੀ ਬੰਦਾ ਹੈ। ਇਸ ਤਰ੍ਹਾਂ ਹੀ ਹੈ, ਠੀਕ ਕਹਿ ਰਹੇ ਹੋ। ਤੇ ਅੱਛਾ, ਇਹ ਚਲੋ ਸਿਹਤ ਦੇ ਹਵਾਲੇ ਨੇ ਤਾਂ ਖਬਰਾਂ ਜਿਹੜੀਆਂ ਫਿਰ ਉਸ ਤੋਂ ਬਾਅਦ ਕਲੈਰੀਫਿਕੇਸ਼ਨ ਹਕੂਮਤ ਦੀ ਆ ਰਹੀਆਂ, ਉਹ ਤੋਂ ਹੀ ਲੱਗਦਾ ਕਿ ਸਿਹਤ ਹੁੰਦੀ ਠੀਕ ਹੈ। ਇਹ ਤੇ ਇਹਨਾਂ ਖਬਰਾਂ 'ਚ ਤਾਂ ਮੈਨੂੰ ਸਦਾਕਤ ਨਹੀਂ ਲੱਗਦੀ। ਤੇ ਵੈਸੇ ਵੀ ਤੁਹਾਨੂੰ ਪਤਾ ਖਾਨ ਸਾਹਿਬ ਜਿਹੜੇ ਉਹਨਾਂ ਦੇ ਵੈਸੇ ਵੀ ਤਾਕਤਵਰ ਨੇ, ਉਹਨਾਂ ਦੇ ਮਸਲ ਵਗੈਰਾ, ਤੇ ਅਸਾਬ ਉਹਨਾਂ ਦੇ ਮਜ਼ਬੂਤ ਨੇ, ਹਾਂ ਉਹ ਇਸ ਉਮਰ 'ਚ ਵੀ, ਤੇ ਵਰਜ਼ਿਸ਼ ਵੀ ਅੱਛੀ ਕਰਦੇ ਨੇ। ਲੇਕਿਨ ਇਹ ਹੈ ਕਿ ਇਹਦੇ ਨਾਲ ਰਾਣਾ ਸਾਹਿਬ ਇੱਕ ਹੋਰ ਕੰਮ ਸ਼ੁਰੂ ਹੋ ਗਿਆ ਜਿਹੜਾ ਮੈਨੂੰ ਨਜ਼ਰ ਆ ਰਿਹਾ, ਉਹ ਇਹ ਹੈ ਕਿ 27ਵੀਂ ਤਰਮੀਮ ਤੋਂ ਬਾਅਦ ਇਹਨਾਂ ਨੇ ਮਜ਼ੀਦ ਜਿਹੜਾ ਨਾ ਘੇਰਾ, ਜਿਹੜੇ ਸਾਡੀ ਮੁਕਤਦਰਾ ਤੇ ਹਕੂਮਤ, ਇਹਨਾਂ ਨੇ ਮਿਲ ਕੇ ਮੁਖਾਲਫਾਂ ਦੇ ਖਿਲਾਫ ਜਿਹੜਾ ਮਜ਼ੀਦ ਜਿਹੜਾ ਇਰਦ ਗਿਰਦ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ। ਤੇ ਇਮਰਾਨ ਖਾਨ ਦੀ ਮੁਲਾਕਾਤਾਂ ਨਹੀਂ ਹੋ ਰਹੀਆਂ, ਹਾਂ ਉਹ ਜਿਵੇਂ ਕੱਲ੍ਹ ਬੈਠੇ ਤਿੰਨ ਹਫ਼ਤਿਆਂ ਤੋਂ ਮੁਲਾਕਾਤਾਂ ਨਹੀਂ ਹੋ ਰਹੀਆਂ, ਉਹਦੀ ਭੈਣਾਂ ਨਾਲ ਵੀ ਨਹੀਂ ਹੋ ਰਹੀਆਂ, ਚੀਫ ਮਿਨਿਸਟਰ ਨਾਲ ਤੇ ਉਹ 8ਵੀਂ 9ਵੀਂ ਦਫਾ ਕੋਸ਼ਿਸ਼ ਕਰ ਚੁੱਕਿਆ, ਉਹਦੇ ਨਾਲ ਵੀ ਨਹੀਂ ਹੋਈ। ਤੇ ਉਸ ਤੋਂ ਬਾਅਦ ਅੱਜ ਹਾਈ ਕੋਰਟ ਦੀ ਚੀਫ ਜਸਟਿਸ ਡੋਗਰ ਦੀ ਅਦਾਲਤ 'ਚ ਵੀ ਗਿਆ, ਉਹ ਮਿਲੇ ਨਹੀਂ, ਹਲੀਮਾ ਖਾਂ ਵੀ ਗਈ। ਤੇ ਉਹ ਵਿਚਾਰੇ ਸਰਦੀ 'ਚ ਉੱਥੇ, ਇਹ ਤਾਂ ਤੁਹਾਨੂੰ ਰਾਣਾ ਸਾਹਿਬ ਤੁਸੀਂ ਇਹ ਤਾਂ ਜਾਣਦੇ ਹੋ ਨਾ ਕਿ ਜਿਹੜਾ ਕੈਦੀ ਹੁੰਦਾ, ਇਹਦਾ ਇੱਕ ਦੁਨੀਆ 'ਚ ਬੁਨਿਆਦੀ ਰਾਈਟ ਆ ਮੁਲਾਕਾਤ, ਜਿਹਦੇ ਨਾਲ ਚਾਹੇ ਕਿਹੜੇ ਪੂਰੇ ਘਰੇ ਚ ਹੋਈ ਸਾਰੇ। ਹਾਂ, ਲੇਕਿਨ ਚਲੋ ਇੱਕ ਮੈਂ ਕਹਿੰਦਾ ਕਿ ਪ੍ਰਾਈਮ ਮਿਨਿਸਟਰ, ਐਕਸ ਪ੍ਰਾਈਮ ਮਿਨਿਸਟਰ ਵੀ ਹੈ ਨਾ, ਸਾਬਕਾ ਪ੍ਰਾਈਮ ਮਿਨਿਸਟਰ। ਤੁਸੀਂ ਸਿਆਣੇ ਬਿਆਣੇ ਬੰਦੇ ਤੇ ਇੰਨੀਆਂ ਗੱਲਾਂ ਕਰਦੇ ਹੋ ਅਸੂਲਾਂ ਦੀਆਂ, ਇਹ ਪਾਕਿਸਤਾਨ ਵਿੱਚ ਚੱਲਦੇ ਨੇ ਕਿਸੇ ਜਗ੍ਹਾ ਤੇ ਜਿੱਥੇ ਵੱਡਿਆਂ ਦਾ ਮਫਾਦ ਹੋਵੇ ਤੇ ਉੱਥੇ ਚੱਲ ਪੈਂਦੇ ਨੇ ਅਸੂਲ, ਅਦਰਵਾਈਜ਼ ਤੇ ਇੱਥੇ ਕਿਹੜੇ ਅਸੂਲ ਚੱਲਣੇ। ਫਿਰ ਤੁਹਾਨੂੰ ਪਤਾ ਕਿ ਮੁਲਾਕਾਤ ਨਹੀਂ ਕਰਨ ਦੇਣਗੇ ਨਾ, ਉਹਦੇ ਨਾਲ ਹੋਏਗਾ ਕਿ ਬਾਹਰ ਮੁਖਤਲਿਫ ਜਿਹੜੇ ਗਰੁੱਪ ਨੇ ਆਪਸ ਵਿੱਚ ਲੜਦੇ ਰਹਿਣਗੇ, ਕਿਉਂਕਿ ਖਾਨ ਸਾਹਿਬ ਤੇ ਬਾਹਰ ਵੀ ਗਰੁੱਪਿੰਗ ਵੀ ਤੇ ਬਹੁਤ ਹੈ ਨਾ, ਫਿਰ ਇੱਕ ਜਾਨ ਬੁੱਝ ਕੇ ਕਿਸੇ ਇੱਕ ਨੂੰ ਮੌਕਾ ਦੇਣਗੇ, ਬਾਕੀ ਤੱਬ ਜਾਂਦੇ ਨੇ ਕਿ ਜੀ ਇਹ ਖਾਨ ਸਾਹਿਬ ਨੂੰ ਉਹ ਬੰਦਾ ਮਿਲ ਆਇਆ, ਉਹ ਗਰੁੱਪ ਮਿਲ ਆਇਆ, ਉਹ ਫਿਰ ਆਪਣੇ ਆਪ ਨੂੰ ਉਦਾ ਚੜਾ ਕੇ ਪੇਸ਼ ਕਰਦਾ ਹੈ। ਇਹ ਬੜਾ ਕੰਟਰੋਲ ਕਿਸਮ ਦੀ ਮੁਲਾਕਾਤਾਂ ਕਰਾ ਕੇ ਨਾ, ਇਹ ਪੀਟੀਆਈ ਨੂੰ ਤਕਸੀਮ ਤੇ ਉਹਦਾ ਜਿਹੜਾ ਸਪੋਰਟਰ ਹੈ ਨਾ ਵੋਟਰ, ਉਹਨੂੰ ਬੜਾ ਬਦਦਿਲ ਕਰ ਰਹੇ ਨੇ। ਮੈਨੂੰ ਤੇ ਇਹਦੀ ਕੋਈ ਲੱਗਦੀ ਹੈ ਕੋਈ। ਜੀ ਇਸ ਤਰ੍ਹਾਂ ਹੀ ਹੈ, ਸਹੀ ਕਹਿ ਰਹੇ। ਤਕਸੀਮ ਇਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਮਾਮਲਾ ਜਿਹੜਾ ਅੰਦਰ ਕਰਿਆ ਹੁੰਦਾ, ਉਹ ਬਾਹਰ ਆ ਕੇ ਕੁਝ ਹੋਰ ਕਹਿੰਦਾ। ਮਤਲਬ ਜਿਹੜੀ ਹੁਣ ਸਿਹਤ ਦੇ ਹਵਾਲੇ ਨਾਲ ਵੀ ਇਹਨਾਂ ਦਾ ਇੱਕ ਮੌਕਫ ਨਹੀਂ ਹੁੰਦਾ ਪੀਟੀਆਈ ਦਾ, ਇਹਨਾਂ ਦਾ ਮਸਲਾ ਹੈ। ਮਸਲਾ ਹੁਣ ਪਾਰਲੀਮੈਂਟ ਦੇ ਫਲੋਰ ਤੇ, ਸੈਨੇਟ ਦੇ ਫਲੋਰ ਤੇ ਇਹ ਗਵਰਨਮੈਂਟ ਨੂੰ ਕਹਿੰਦੇ ਨਹੀਂ ਦੱਸੋ ਉਹਦੀ ਸਿਹਤ ਕੈਸੀ ਖਾਨ ਦੀ, ਇਹ ਖਬਰਾਂ ਆ ਰਹੀਆਂ, ਲੀਡਰਸ਼ਿਪ ਵੀ ਕਹਿ ਰਹੀ ਹੈ। ਤੇ ਵਿੱਚੋਂ ਇੱਕ ਦੋ ਇਹਨਾਂ ਦੇ ਲੀਡਰ ਰਾਤੀ ਉੱਠੇ, ਉਹਨਾਂ ਨੇ ਕਿਹਾ ਸਿਹਤ ਠੀਕ ਹੈ, ਖੁਦ ਹੀ ਉਹਨਾਂ ਨੇ ਕਹਿ ਦਿੱਤਾ। ਤੇ ਮੈਂ ਹੈਰਾਨ ਹੁੰਦਾ ਸੀ ਵੀ ਨਾਲੇ ਤੁਸੀਂ ਗਵਰਨਮੈਂਟ ਨੂੰ ਪੁੱਛ ਰਹੇ ਹੋ ਕਿ ਜੀ ਖਬਰਾਂ ਸਾਡੀ ਕਲੈਰੀਫਿਕੇਸ਼ਨ ਕਰੋ, ਨਾਲੇ ਤੁਸੀਂ ਕਹਿੰਦੇ ਉਹਦੀ ਸਿਹਤ ਠੀਕ ਹੈ। ਤੇ ਤੁਸੀਂ ਮਤਲਬ ਕਿਸੇ ਇੱਕ ਗੱਲ ਤੇ ਟਿਕੋ ਤੇ ਸਹੀ ਨਾ, ਬਸ ਇੱਕ ਮੌਕਫ ਤੇ ਰੱਖੋ ਨਾ। ਬੁਰੇ ਹਾਲਾਤ 'ਚ ਪਾਰਟੀ ਨੂੰ ਥੋੜੀ ਪਬਲਿਕ ਦੇ ਵਿੱਚ ਤੇ ਯੂਨਿਟੀ ਸ਼ੋਅ ਕਰਨੀ ਚਾਹੀਦੀ ਨਾ। ਚਲੋ ਜਿਹੜੀਆਂ ਲੜਾਈਆਂ ਹੁੰਦੀਆਂ ਪਾਰਟੀ 'ਚ ਹੁੰਦੀਆਂ, ਉਹ ਇੰਟਰਨਲੀ ਤੇ ਹੁੰਦੀਆਂ ਰਹਿੰਦੀਆਂ ਅੰਦਰ ਕਮਰਿਆਂ ਦੇ ਵਿੱਚ। ਹਾਈਬ੍ਰਿਡ ਨਿਜ਼ਾਮ ਹੁੰਦਾ ਨਾ, ਉਹਦੇ 'ਚ ਭੇੜਾਂ ਕਾਲੀ ਵੀ ਹੁੰਦੀਆਂ ਨੇ, ਇੱਕ ਦੋ ਚਿੱਟੀਆਂ ਵੀ ਹੁੰਦੀਆਂ ਨੇ, ਕੁਝ ਬਰਾਊਨ ਹੋ ਜਾਂਦੀਆਂ ਨੇ, ਕੋਈ ਰੱਤੀਆਂ, ਕੋਈ ਹਰੀਆਂ। ਇਹ ਬੜੀ ਖੂਬਸੂਰਤੀ ਹਾਈਬ੍ਰਿਡ ਨਿਜ਼ਾਮ ਦੀ ਨਾ। ਇਹ ਫਿਰ ਅਪੋਜੀਸ਼ਨ ਵਿੱਚ ਪੀਟੀਆਈ ਵਿੱਚ ਵੀ ਹੈ, ਇੰਡੀਆਂ ਹਰੀਆਂ ਭਰੀਆਂ ਰੰਗ ਬਰੰਗੀਆਂ ਭੇੜਾਂ ਅੱਗੇ ਪਿੱਛੇ ਤੁਹਾਨੂੰ ਸਿੰਧ ਤੋਂ ਲੈ ਕੇ ਤੇ ਕੇਪੀ, ਬਲੋਚਿਸਤਾਨ, ਪੰਜਾਬ ਹਰ ਜਗ੍ਹਾ ਨਜ਼ਰ ਆਉਣਗੀਆਂ। ਬਸ ਉਹ ਇੰਝ ਹੀ ਹੈ ਫਿਰ, ਕਿਉਂਕਿ ਕੋਈ ਸੈਂਟਰਲਾਈਜ਼ ਤੇ ਕੋਈ ਸਿਸਟਮ ਹੈ ਕੋਈ ਨਹੀਂ, ਨਾ ਪਾਰਟੀ ਵਿੱਚ ਨਾ ਕੁਝ। ਮੈਨੂੰ ਉਹ ਯਾਦ ਆਉਂਦਾ, ਆਜ਼ਮ ਸਵਾਤੀ ਆ ਕੇ ਕਹਿੰਦਾ ਸੀ ਇੱਕ ਵਾਰੀ ਮਿਲ ਕੇ ਕਿ ਖਾਨ ਸਾਹਿਬ ਨੇ ਮੈਨੂੰ ਮੈਂਡੇਟ ਦੇ ਦਿੱਤਾ, ਤੂੰ ਜਾ ਕੇ ਐਸਟੈਬਲਿਸ਼ਮੈਂਟ ਨਾਲ ਗੱਲ ਕਰ ਮੇਰੇ ਬਿਹਾਫ ਤੇ। ਫਿਰ ਇੱਕ ਹੋਰ ਆਇਆ, ਉਹਨੇ ਕਿਹਾ ਜੀ ਨਹੀਂ, ਉਹਨੂੰ ਨਹੀਂ ਦਿੱਤਾ, ਕੋਈ ਮੈਂਡੇਟ ਨਹੀਂ ਇਸ ਤਰ੍ਹਾਂ ਬਿਲਕੁਲ ਠੀਕ ਗੱਲ, ਤੁਹਾਡੀ ਯਾਦਾਸ਼ਤ ਬੜੀ ਰਾਣਾ ਸਾਹਿਬ, ਮੇਰੇ ਕਿੱਥੇ ਯਾਦ, ਬਿਲਕੁਲ ਸਹੀ ਕਹਿ ਰਹੇ। ਇਸ ਤਰ੍ਹਾਂ ਹੀ ਹੋਇਆ, ਇੱਕ ਕਹਿੰਦਾ ਮੇਰਾ ਮੈਂਡੇਟ ਮਿਲ ਗਿਆ, ਦੂਜਾ ਕਹਿੰਦਾ ਨਹੀਂ। ਮਤਲਬ ਇਹਨਾਂ ਦੇ ਕੋਈ ਅਜੀਬੋ ਗਰੀਬ ਹੁੰਦੇ ਨੇ। ਤੇ ਗੋ ਇਹ ਹੈ ਕਿ ਥੋੜੀ ਪੀਟੀਆਈ ਨੂੰ ਇਹਦੇ ਉੱਤੇ ਮਾਰਜਨ ਵੀ ਦੇਣਾ ਚਾਹੀਦਾ। ਉਹਦੀ ਵਜ੍ਹਾ ਇਹ ਹੈ ਕਿ ਇਹ ਵਾਹਦ ਪਾਰਟੀ, ਤੁਹਾਨੂੰ ਪਤਾ ਬਾਕੀ ਤੇ ਫੈਮਿਲੀ ਓਰੀਐਂਟਡ ਪਾਰਟੀਆਂ ਨੇ, ਉਹਨਾਂ ਦੀ ਬੜੀ ਸਖਤ ਕਿਸਮ ਦੀ ਭੱਟੋ ਫੈਮਿਲੀ, ਉਧਰ ਨਵਾਜ਼ ਫੈਮਿਲੀ, ਉਹਨਾਂ ਤੋਂ ਇਲਾਵਾ ਕੋਈ ਬੰਦਾ ਗੱਲ ਕਰੇ ਤੇ ਤੁਹਾਨੂੰ ਪਤਾ ਉਹਨਾਂ ਨੇ ਬੜੇ ਬੜੇ ਬੁਰਜ ਛੱਡ ਦਿੱਤੇ ਨੇ। ਮਤਲਬ ਜਵੇਦ ਹਾਸ਼ਮੀ, ਇਸ ਤਰ੍ਹਾਂ ਦੇ ਲੋਕ ਪਾਰਟੀ ਨਾਲ ਸੀ ਨਾ, ਲੇਕਿਨ ਮਾੜਾ ਉਹਨਾਂ ਨੇ ਸ਼ੋਅ ਕੀਤੀ ਰੈਜ਼ਿਸਟੈਂਸ।
ਬਿਲਕੁਲ ਉਹਨਾਂ ਨੇ ਉਹਨਾਂ ਨੂੰ ਫਰਕ ਕਰ ਦਿੱਤਾ। ਬਿਲਕੁਲ ਇਸ ਤਰ੍ਹਾਂ ਹੀ ਪੀਪਲਸ ਪਾਰਟੀ 'ਚ ਉਹ ਅਬਾਸੀ ਹੁੰਦਾ ਸੀ, ਉਹਦੀ ਵਾਈਫ ਸੀ ਜਿਹੜੀ ਬੇਨਜ਼ੀਰ ਦੇ ਬੜੀ ਕਰੀਬ ਹੁੰਦੀ ਸੀ, ਮੈਨੂੰ ਉਹਦਾ ਨਾਮ ਭੁੱਲ ਗਿਆ। ਹੂੰ ਤੇ ਉਹ ਸਫਦਰ ਬਾਸੀ ਹਾਂ ਸਭ ਤੇ ਤੋਂ ਉਹਦੀ ਪਾਸੇ ਉਹਦੀ ਉਹ- ਬੀਵੀ, ਹਾਂ ਹਾਂ ਹਾਂਜੀ, ਉਹ ਹੁੰਦੀਆਂ ਸੀ। ਲੇਕਿਨ ਉਹ ਤੁਹਾਨੂੰ ਪਤਾ ਕਿਹੜੇ ਕਿਹੜੇ, ਹਾਂ ਨਾਹੀਦ ਅਖਤਰ, ਹਾਂ ਨਾਹੀਦ ਖਾਨ, ਸੌਰੀ, ਹਾਂ। ਨਾਹੀਦ ਖਾਨ, ਉਹ ਕਿਹੜੇ ਵੱਡੇ ਵੱਡੇ ਨਾਮ ਸੀ। ਹੂੰ ਲੇਕਿਨ ਉਹਨਾਂ ਨੇ ਥੋੜੀ ਜਿਹੀ ਇੰਝ ਹਿਲਜੁਲ ਕੀਤੀ ਤੇ ਫਰਕ। ਲੇਕਿਨ ਪੀਟੀ ਤੁਹਾਨੂੰ ਪਤਾ ਕਿ ਥੋੜਾ ਇਹਨਾਂ ਦੇ ਮਾਰਜਨ ਇਸ ਕਰਕੇ ਕਿ ਜ਼ਰਾ ਪਬਲਿਕਲੀ ਇੱਕ ਦੂਜੇ ਦੇ ਖਿਲਾਫ ਗੱਲ ਕਰ ਲੈਂਦੇ ਨੇ ਉਸ ਤਰ੍ਹਾਂ ਦੀ। ਉਹ ਚੀਜ਼ ਸਾਹਿਬ ਹੈ, ਹਾਂ ਇਮਰਾਨ ਖਾਨ ਅੰਦਰ ਹੈ ਇਸ ਲਈ ਕਰ ਲੈਂਦੇ ਨੇ। ਇਮਰਾਨ ਖਾਨ ਬਾਹਰ ਹੁੰਦਾ ਫਿਰ ਨਹੀਂ ਸੀ ਕਰਨਾ, ਕਿਸੇ ਨੂੰ ਚੁਸਕਣਾ ਵੀ ਕੋਈ ਨਹੀਂ ਸੀ। ਦੇਖੋ ਇਹ ਖਾਨ ਸਾਹਿਬ ਦੇ ਸਾਹਮਣੇ ਤੇ ਕੋਈ ਲੀਡਰ ਬਣਦਾ ਹੀ ਨਹੀਂ। ਇਹ ਆਪਣਾ ਆਪਣਾ ਕੱਦ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਚਲੋ ਸਾਡਾ ਵੀ ਕੋਈ ਨਾਮ ਬਣ ਜਾਏ ਸਿਆਸਤ ਵਿੱਚ। ਉਹ ਨਾਂ ਵੀ ਇਹ ਉਹ ਲੋਕ ਕਰ ਰਹੇ ਨੇ ਕਿ ਜਿਹਨਾਂ ਦਾ ਕੋਈ ਸਿਆਸੀ ਮੁਸਤਕਬਲ ਵੀ ਕੋਈ ਨਹੀਂ ਨਾ। ਹਾਂ, ਇਸ ਤਰ੍ਹਾਂ ਹੀ ਹੈ, ਵੀ ਠੀਕ ਕਹਿ ਰਹੇ ਹੋ। ਲੇਕਿਨ ਮੈਂ ਤੁਹਾਨੂੰ ਦੱਸਾਂ, ਖਾਨ ਸਾਹਿਬ ਜਦੋਂ ਬਾਹਰ ਸੀ ਉਦੋਂ ਵੀ ਇਹ ਓਪਨ ਤਨਕੀਦ ਕਰਦੇ ਸੀ, ਕਰ ਲੈਂਦੇ ਸੀ ਪੀਟੀਆਈ ਵਾਲੇ। ਇਹ ਥੋੜਾ ਇਹਨਾਂ ਨੂੰ ਉਹ ਤਾਂ ਖਾਨ ਸਾਹਿਬ ਦਾ ਇਸ ਮਜ਼ਾਕ ਰੁਝਾਨ ਹੈ, ਮਜ਼ਾਜ ਹੈ ਇਸ ਪਾਰਟੀ ਦਾ। ਤੇ ਖਾਨ ਸਾਹਿਬ ਦਾ ਇਹ ਕਿ ਦੋਨਾਂ ਦੀ ਸੁਣ ਲੈਂਦੇ ਨੇ ਤੇ ਫਿਰ ਚੁੱਪ ਕਰਕੇ ਜਿਹੜਾ ਉਹਨਾਂ ਨੇ ਆਪਣਾ ਕਰਨਾ ਹੁੰਦਾ ਉਹ ਹੱਸਦੇ ਰਹਿੰਦੇ ਹੱਸਦੇ ਰਹਿੰਦੇ ਨੇ ਤੇ ਉਹ ਆਰਡਰ ਜਾਰੀ ਕਰ ਦਿੰਦੇ ਨੇ ਜਿਹੜਾ ਉਹਨਾਂ ਨੇ ਜੋ ਕਰਨਾ ਹੁੰਦਾ। ਹਾਂ। ਉਹ ਉਹਨਾਂ ਦਾ ਸਟਾਈਲ ਹੈ। ਚਲੋ ਇਸ ਲਈ ਚूंकि ਉਹ ਅੰਦਰ ਨੇ ਤੇ ਸਮਝ ਨਹੀਂ ਆ ਰਹੀ। ਲੇਕਿਨ ਬਹਰਹਾਲ ਅੱਜ ਕੱਲ੍ਹ ਇਹ ਚੱਲ ਰਿਹਾ ਕਿ ਇੱਕ ਨਾ ਬੜਾ ਆਰਗੂਮੈਂਟ ਨਾ, ਤੇ ਇਹ ਜਿਹੜੇ ਨਹੀਂ ਸਾਡੇ ਮੁਕਤਦਰ ਹਲਕੇ ਤੇ ਇਹ ਉਹ ਬਿਊਰੋਕ੍ਰੇਸੀ ਵਾਲੇ, ਜੀ, ਜੀ, ਜੀ। ਜੁਡੀਸ਼ਰੀ ਵਾਲੇ, ਤੇ ਉਹ ਕਹਿੰਦੇ ਨੇ ਦੇਖੋ ਜੀ ਕਿ ਕਿੰਨਾ ਸਟੇਬਿਲਿਟੀ ਆ ਗਈ ਹੈ ਪਾਕਿਸਤਾਨ ਵਿੱਚ 27ਵੀਂ ਤਰਮੀਮ ਤੋਂ ਬਾਅਦ। ਤੇ ਹੁਣ ਪੋਲੀਟੀਕਲ ਜਿਹੜਾ ਕਿਓਸ ਖਤਮ ਹੋ ਗਿਆ ਮੁਲਕ ਵਿੱਚੋਂ। ਹੋਰ ਕੀ ਚਾਹੀਦਾ ਹੈ? ਇਹ ਜੱਜਾਂ ਤੇ ਹਲਕਿਆਂ 'ਚ ਵੀ ਗੱਲਾਂ ਹੋਈਆਂ ਇਸ ਤਰ੍ਹਾਂ ਦੀਆਂ ਨਾ ਕੁਝ, ਤੇ ਕਹਿੰਦੇ ਇਹ ਪਾਕਿਸਤਾਨ ਲਈ ਬਿਹਤਰ ਹੈ। ਹੁਣ ਇਮਰਾਨ ਖਾਨ ਨੂੰ ਅਸੀਂ ਬਾਹਰ ਕੱਢ ਦਈਏ, ਇੱਕ ਆਲਾ ਅਦਲੀਆ ਦੇ ਜੱਜ ਕਹਿ ਰਹੇ ਸਨ, ਤੇ ਫਿਰ ਉਹਨੇ ਸੜਕਾਂ ਤੇ ਲੋਕਾਂ ਨੂੰ ਲੈ ਆਉਣਾ, ਫਿਰ ਰੋਲਾ ਹਾਲਾਲਾ ਹੋਣੀ ਹੈ ਸੜਕਾਂ ਤੇ। ਫਿਰ ਜਿਹੜੀ ਇਨਵੈਸਟਮੈਂਟ ਆ ਰਹੀ ਹੈ ਉਹ ਫਿਰ ਇਨਵੈਸਟਰ ਨੱਠ ਜਾਣਗੇ ਸਾਰੇ, ਕਿਆਸ ਹੋ ਜਾਏਗਾ। ਤੇ ਕਿੰਨਾ ਕੁ ਵੈਲਿਡ ਹੈ ਪੁਆਇੰਟ ਚੋਰੀ ਨਹੀਂ, ਸਾਹਿਬ? ਰਾਣਾ ਸਾਹਿਬ ਇਹ ਸਾਰੀਆਂ ਝੂਠੀਆਂ ਤਸੱਲੀਆਂ। ਅੱਛਾ। ਹਾਂਜੀ, ਇਕਾਨਮੀ ਤਾਂ ਨਾ ਕੋਈ ਚੱਲ ਕੋਈ ਨਹੀਂ ਰਹੀ, ਠੀਕ ਹੈ ਨਾ। ਤੇ ਉਹ ਸਟੇਬਿਲਿਟੀ ਵੀ ਇਹਨਾਂ ਨੇ ਪਤਾ ਨਹੀਂ ਆਪਣੀ ਕੋਈ ਤਾਰੀਫ ਕਰ ਲਈ ਹੋਈ, ਕੱਢ ਲਈ ਹੋਈ ਇਹਨਾਂ ਨੇ ਨਾ। ਤੇ ਇਹ ਕਿਹਨੂੰ ਸਟੇਬਿਲਿਟੀ ਕਹਿੰਦੇ ਨੇ? ਤੁਹਾਨੂੰ ਯਾਦ ਆ ਕੋਟੇ 'ਚ ਇੱਕ ਬੰਦੇ ਨੂੰ ਅਸੀਂ ਮਿਲੇ ਸੀ, ਹਾਂ ਉਹ ਜਿਹੜਾ ਮੁਕਤਦਾ ਹਲਕਿਆਂ ਦੇ ਬੜਾ ਕਰੀਬੀ ਸਮਝਿਆ ਹਾਂ ਜਾਂਦਾ। ਬਿਲਕੁਲ ਉਹ ਬਿਲਕੁਲ ਹਾਂ। ਤੇ ਉਹ ਤੁਸੀਂ ਗੱਲਾਂ ਪੁੱਛੀਆਂ ਸੀ ਨਾ, ਉਹਨੇ ਕਿਹਾ ਸੀ ਅਸੀਂ ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ। ਲੇਕਿਨ ਤੁਸੀਂ ਐਂਡ ਤੇ ਇੱਕ ਸਵਾਲ ਉਹਨੂੰ ਪੁੱਛਿਆ ਸੀ ਕਿ ਅੱਗੇ ਕੀ ਦੇਖਦੇ ਹੋ? ਤੇ ਅੱਗੇ ਉਹਨੇ ਕੀ ਕਿਹਾ? ਉਮੀਦ ਕੋਈ ਨਹੀਂ। ਹਾਂ ਠੀਕ ਹੈ, ਉਹ ਜਵਾਬ ਸੀ ਇਹ ਸਾਰਾ ਇਸ ਸਾਰੀ ਸਿਚੁਏਸ਼ਨ ਤੇ, ਕਿ ਜਿਹੜੇ ਇਹਨਾਂ ਦੇ ਕਰੀਬੀ ਬੰਦੇ ਨੇ ਉਹ ਵੀ ਸਾਰੀਆਂ ਗੱਲਾਂ ਕਰਕੇ ਅਸੀਂ ਆਹ ਕਰ ਲਿਆ, ਆਹ ਕਰ ਲਿਆ, ਆਹ ਕਰ ਲਿਆ, ਤੇ ਐਂਡ ਤੇ ਕਹਿੰਦੇ ਨੇ ਸਾਨੂੰ ਵੀ ਉਮੀਦ ਕੋਈ ਨਹੀਂ। ਤੇ ਇਹ ਕਿੱਥੋਂ ਸਟੇਬਿਲਿਟੀ ਕਿਹੜੀ ਆ ਗਈ? ਚਾਹੀਦਾ ਜਦੋਂ ਇਸ ਤਰ੍ਹਾਂ ਦੀ ਨਾ ਮਸਨੂਈ ਟਾਈਪ ਦੀ ਲੈ ਕੇ ਆਉਂਦੇ ਨੇ ਨਾ ਸਟੇਬਿਲਿਟੀ, ਹਾਂ, ਮਸਨੂਈ ਇਹ ਤੇ ਸਾਰਾ ਕਿ ਇਸਤਕਾਮ ਆ ਗਿਆ, ਬੁਰਹਾਨ ਮੁੱਕ ਗਿਆ ਜੀ, ਸਾਰੀ ਚੀਜ਼ਾਂ ਠੀਕ ਹੋ ਗਈਆਂ। ਇਹ ਜਦੋਂ ਤੁਸੀਂ ਮੈਨੂਫੈਕਚਰ ਕਰਦੇ ਹੋ, ਇੰਪੋਜ਼ ਕਰਦੇ ਹੋ ਨਾ, ਉਹਦੇ 'ਚ ਹੁੰਦਾ ਹੈ ਵੇ ਕਿ ਤੁਹਾਡੇ ਸੋਚਣ ਸਮਝਣ ਅੱਗੇ ਵੇਖਣ ਦੀ ਸਲਾਹੀਅਤ ਜਿਹੜੀ ਨਾ ਮੁੱਕ ਜਾਂਦੀ। ਤੁਸੀਂ ਵੇਖਦੇ ਕਹਿੰਦੇ ਇਸ ਜਿਹੜਾ ਅਸੀਂ ਕਰ ਲਿਆ ਨਾ, ਇਹਨੂੰ ਬਸ ਇਨਫੋਰਸ ਰੱਖੀਏ, ਇਹਨੂੰ ਕੋਈ ਅੱਗੇ ਪਿੱਛੇ ਛੇੜੇ ਨਾ ਇਹਨੂੰ। ਹਾਂ, ਉਹਦੇ ਨਾਲ obsessed ਹੋ ਜਾਂਦਾ ਬੰਦਾ। ਕੋਈ ਔਖੀ ਗੱਲ ਤੇ ਨਹੀਂ ਕਰ ਬੈਠਾ। ਨਹੀਂ ਨਹੀਂ, ਇਸ ਤਰ੍ਹਾਂ ਹੀ ਸਹੀ ਕਹਿੰਦੇ ਹੋ। ਤੇ ਖੁੱਲ ਕੇ ਦੱਸ ਦਿਓ ਨਾ, ਪੰਜਾਬੀ 'ਚ ਮੈਨੂੰ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਦੱਸਾਂ। ਉਹ ਤੁਸੀਂ ਇਹੀ ਕਹਿ ਰਹੇ ਹੋ ਕਿ ਜਦੋਂ ਮਤਲਬ ਇਹ ਮਸਨੂਈ ਕਿਸਮ ਦੀ ਲੈ ਕੇ ਆਉਂਦੇ ਨੇ ਸਟੇਬਿਲਿਟੀ, ਤੇ ਉਹ ਲੋਕਾਂ ਨੂੰ ਸੁਣਾਉਂਦੇ ਰਹਿੰਦੇ ਨੇ ਗੱਲੀ ਬਾਤੀ। ਲੇਕਿਨ ਇਹ ਆ ਕਿ ਜਿਹੜਾ ਗਰਾਊਂਡ ਲੈਵਲ ਤੇ ਰਿਲੀਫ ਆ, ਉਹ ਤੇ ਲੋਕਾਂ ਨੂੰ ਮਿਲਿਆ ਕੋਈ ਨਹੀਂ। ਰਾਣਾ ਸਾਹਿਬ ਉਹ ਮਿਲੇਗਾ ਤੇ ਮੈਂ ਤੇ ਉਹਨੂੰ ਸਟੇਬਿਲਿਟੀ ਕਹਿੰਦਾ। ਹਾਂ ਜ਼ਾਹਿਰ ਉਹ ਹੈ। ਤੇ ਉਹੀ ਇੱਕ ਇੰਡੀਕੇਟਰ ਹੁੰਦਾ ਨਾ। ਤੇ ਉਹ ਤੇ ਲੋਕ ਜਿਹੜੇ ਮਿਡਲ ਕਲਾਸ ਵੀ ਉਹ ਚੱਕੀ 'ਚ ਪਿਸ ਰਹੀ ਹੈ, ਤੇ ਲੋਅਰ ਮਿਡਲ ਕਲਾਸ ਵੀ, ਤੇ ਅਪਰ ਮਿਡਲ ਕਲਾਸ ਦੀ ਵੀ ਚੀਕਾਂ ਨਿਕਲ ਹੀ ਰਹੀਆਂ ਤਰੀ। ਹਾਂ, ਉਹ ਆਪਣੇ ਜ਼ੈਨਬ ਸਾਹਿਬ ਨੂੰ ਬੁਲਾਇਆ ਸੀ ਮੈਂ ਨਾ, ਆਪਣੀ ਨੈਰੇਟਿਵ ਵਾਲੀ ਉਰਦੂ ਪੋਡਕਾਸਟ ਕੀਤੀ ਸੀ। ਉਹ ਬੜੀ ਇੱਕ ਸੋਹਣੀ ਗੱਲ ਕੀਤੀ ਜ਼ਾਕਿਰ ਖਾਨ ਨੇ। ਉਹ ਕਹਿੰਦਾ ਕਿ ਇਹ ਜਿਹੜਾ ਮਿਡਲ ਕਲਾਸ ਦਾ ਤੇ ਜਿਹੜਾ ਅਸ਼ਰਾਫੀਆ ਦਾ ਸੀ ਨਾ, ਮੁਕਤਦਰਾਂ ਦਾ, ਮੁਕਤਦਰ ਇਦਾਰਿਆਂ ਦਾ ਅਲਾਈਅੰਸ ਸੀ, ਉਹ ਵੀਕ ਹੋ ਗਿਆ, ਉਹ ਟੁੱਟ ਗਿਆ। ਹਾਂ, ਉਹ ਕਹਿੰਦੇ ਇਹ ਹੁਣ ਅੱਗੇ ਕ੍ਰਾਈਸਿਸ ਕ੍ਰੀਏਟ ਕਰਨਗੇ, ਜ਼ਾਕਿਰ ਸਾਹਿਬ ਕਹਿੰਦੇ ਨੇ, ਕਿਉਂਕਿ ਹੁਣ ਉਹ ਜਿਹੜੀ ਵਰਕਿੰਗ ਕਲਾਸ ਹੈ ਨਾ ਥੱਲੇ, ਤੇ ਉਹਦੇ ਨਾਲ ਉਹਦਾ ਮਿਡਲ ਕਲਾਸ ਦਾ ਅਲਾਈਅੰਸ ਹੋ ਨਹੀਂ ਰਿਹਾ। ਕਿਉਂਕਿ ਹੁਣੇ ਤਾਂ ਮਿਡਲ ਕਲਾਸ ਲੱਗਦਾ ਸ਼ਾਇਦ ਦੁਬਾਰਾ ਉਹਦਾ ਰਿਸ਼ਤਾ ਬਹਾਲ ਹੋ ਜਾਵੇ, ਜਿਹੜੀ ਨਾ ਖੁੱਲਾ ਛੁਲਾ ਜਿਹੜਾ ਵਾਲਾ ਮਾਮਲਾ ਮੁੱਕ ਜਾਵੇ। ਤੇ ਅਗਰ ਉਹਨੂੰ ਮਾਯੂਸੀ ਹੋ ਗਈ ਨਾ ਜਿਸ ਦਿਨ ਪੂਰੀ, ਉਹਦੇ ਕਹਿੰਦੇ ਨੇ ਕਿ ਵਰਕਿੰਗ ਕਲਾਸ ਨਾਲ ਉਹਨਾਂ ਨੇ ਕੁਝ ਗੱਠ ਜੋੜ ਕਰਨਾ ਹੈ ਜਾਂ ਬਣਦਾ ਜਾਏਗਾ। ਤੇ ਖਾਨ ਸਾਹਿਬ ਵੀ ਇਸੇ ਉਮੀਦ ਤੇ ਸਨ। ਤੇ ਇਹ ਗੱਲਾਂ ਹੋ ਰਹੀਆਂ ਨੇ ਅੱਜ ਕੱਲ੍ਹ। ਜਦੋਂ ਤੁਸੀਂ ਦੇਖੋ ਨਾ, ਫਿਰ ਰਸਤੇ ਰੋਕਦੇ ਹੋ ਸਿਆਸਤ ਦੇ, ਨਾਲੇ ਦੇ ਅੱਗੇ ਤੁਸੀਂ ਬੰਦ ਬਣਾ ਦਿੰਦੇ ਹੋ, ਤੇ ਫਿਰ ਤੇ ਜਦੋਂ ਪਾਣੀ ਤੇ ਫਿਰ
ਖੇਤਾਂ ਤੋਂ ਬਾਅਦ ਤੁਹਾਡੀ ਗਲੀ ਮਹੱਲਿਆਂ 'ਚ ਆਏਗਾ। ਤੇ ਮੈਨੂੰ ਲੱਗਦਾ ਕਿ ਹੁਣ ਭੁੱਖ ਵੀ ਲੱਗੀ ਹੋਈ ਹੈ ਅੱਜ। ਅੱਜ ਫੇਰ ਲੱਗ ਗਈ ਤੁਹਾਨੂੰ ਭੁੱਖ। ਤੇ ਨਜ਼ਾਰਾ ਆ ਫਿਰ ਉਹ ਜਿਹੜਾ ਹੁਣੇ ਤਾਂ ਨਾਸ਼ਤਾ ਕੀਤਾ ਫਿਰ ਨਹੀਂ ਉਹ ਥੋੜਾ ਜਿਹਾ ਹੁਣ ਨਾਲ ਬ੍ਰੰਚ ਵੀ ਤੇ ਕਰਨਾ ਹੈ, ਨਹੀਂ ਤੁਸੀਂ ਪਤਾ ਨਹੀਂ ਹੁਣ ਪੰਜਾਬ ਹਾਂ ਵਿੱਚ ਕੀ ਚਲੋ ਕਰਦੇ ਲਓ ਫਿਰ ਤੁਹਾਨੂੰ ਉਬਲੇ ਅੰਡੇ ਖਵਾਉਂਦੇ ਹਾਂ ਤੇ ਕਾਫੀ ਪਿਵਾਉਂਦੇ ਹਾਂ ਅੱਜ ਤੁਹਾਨੂੰ। ਨੇ। ਲਓ ਠੀਕ ਜ਼ਬਰਦਸਤ। ਲਓ ਜੀ ਫਿਰ ਅੱਜ ਦੇ ਲਈ ਇੰਨਾ ਹੀ। ਅਗਲੇ ਹਫਤੇ ਮਿਲਾਂਗੇ ਨਵੇਂ ਮੌਜ਼ੂਆਤ ਦੇ ਤੇ ਨਾਲ ਗੁੜ ਵਾਲੇ ਚਾਵਲ ਨਾ ਭੁੱਲਣਾ। ਤੇ ਉਹ ਅਸੀਂ ਲੈ ਕੇ ਆਵਾਂਗੇ ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਪੇਸ਼ ਕੀ ਕਰਾਂਗੇ, ਆਪੇ ਖਾਵਾਂਗੇ। ਤੇ ਜਿੰਦੇ ਰਹੋ, ਹੱਸਦੇ ਰਹੋ, ਜਿੱਥੇ ਹੋ ਖੁਸ਼ ਰਹੋ, ਰੱਬ ਰਾਖਾ। ਤੇ ਚੋਈ ਸਾਹਿਬ ਇਜਾਜ਼ਤ ਲੈ ਲਓ। ਲਓ ਜੀ ਅੱਲਾ ਦੇ ਹਵਾਲੇ।